ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਸੁੱਚਾ ਸਿੰਘ, ਜਸਕੰਤ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੰਬਰ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲਜ ਈਤਟਵਾਲ 559-374-4341। ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਜੀਮਾ ਹੁਣਾਂ ਨੂੰ 559-905-2575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸੁਪਰੀਮ ਕੋਰਟ ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਦੀ ਪਟੀਸ਼ਨ ਕੀਤੀ ਖਾਰਜ। ਹਾਂਜੀ, ਇਹ ਰੌਲਾ ਤੇ ਤੁਹਾਨੂੰ ਪਤਾ ਹੀ ਹੋਣਾ ਹੈ ਨਾ ਕਿ ਜੋ ਉੱਥੇ ਚੱਲਦਾ ਪਿਆ ਪਰਮਵੀਰ ਸਿੰਘ ਹੋਰਾਂ ਦਾ, ਜਿਹੜੇ ਕਿ ਸਾਬਕਾ ਪੁਲਿਸ ਕਮਿਸ਼ਨਰ ਆ। ਪਰਮਵੀਰ ਸਿੰਘ, ਵੈਸੇ ਜੇ ਮੈਂ ਤੁਹਾਨੂੰ ਇਹਨਾਂ ਦਾ ਪਿਛੋਕੜ ਦੱਸਾਂ ਨਾ, ਇਸ ਪੁਲਿਸ ਅਫਸਰ ਦਾ, ਬੜੀ ਹੈਰਾਨਗੀ ਹੁੰਦੀ ਆ ਜੀ ਕਿ ਜਦ UPA ਗੌਰਮੈਂਟ ਸੀਗੀ ਤਾਂ ਸਾਧਵੀ ਪ੍ਰਿਆ ਹੋਰਾਂ ਨੂੰ ਜਿਨ੍ਹਾਂ ਨੇ ਸਿਕੰਜੇ 'ਚ ਲਿਆ ਸੀ, ਉਹਨਾਂ ਦੇ ਵਿੱਚੋਂ ਇਹ ਪ੍ਰਮੁੱਖ ਸਨ। ਫਿਰ ਹਿੰਮਤ ਕਰਕਰੇ, ਉਹ ਹੂ ਕਿਲਡ ਹਿੰਮਤ ਕਰਕਰੇ ਕਿਤਾਬ ਤੁਸੀਂ ਸ਼ਾਇਦ ਪੜ੍ਹੀ ਹੋਣੀ ਹੈ ਜਾਂ ਸੁਣੀ ਹੋਣੀ ਆ। ਤਾਂ ਇਹ ਦੋ ਪੁਲਿਸ ਅਧਿਕਾਰੀ ਸੀਗੇ। ਤਾਂ ਉਦੋਂ ਸ਼ਬਦ ਨਿਕਲਿਆ ਸੀਗਾ ਹਿੰਦੂ ਅੱਤਵਾਦ। ਤਾਂ UPA ਵਾਲੇ ਉਹ ਅਕਸਰ ਇਸਤੇਮਾਲ ਕਰਿਆ ਕਰਦੇ ਸੀ। ਤਾਂ ਫਿਰ 2015 'ਚ ਜਨਾਬ ਹੋਰੀ ਦੇਵੇਂਦਰ ਫੜਨਵੀਸ ਦੇ ਬਹੁਤ ਨੇੜੂ ਹੋ ਗਏ। ਉਦੋਂ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਥੇ ਮਾਰੋ ਮਾਰ ਕਰਦੀ ਪਈ ਸੀ, ਯਾਨੀ ਚੱਲਦੀ ਪਈ ਸੀਗੀ। ਤਾਂ ਉਸ ਵੇਲੇ, ਉਸ ਦੌਰ ਦੇ ਵਿੱਚ ਇਹਨਾਂ ਨੂੰ ਥਾਣੇ ਦਾ ਕਮਿਸ਼ਨਰ ਵੀ ਲਾਇਆ ਗਿਆ, ਤਰੱਕੀਆਂ ਹੋਈਆਂ। ਅਤੇ ਕਮਾਲ ਦੀ ਗੱਲ ਇਹ ਵਾਪਰੀ ਸੀਗੀ ਕਿ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਨਾਬ ਹੋਰਾਂ ਨੇ ਅਲਗਾਰ ਪ੍ਰੀਸ਼ਦ ਵਾਲੇ ਫੜੇ ਸੀ, ਭੀਮਾ ਕੋਰੇਗਾਂਵ ਵਾਲੇ। ਤਾਂ ਉੱਥੋਂ ਸ਼ਬਦ ਨਿਕਲਿਆ ਸੀਗਾ ਅਰਬਨ ਨਕਸਲਾਈਟ। ਉਹ ਤੁਸੀਂ ਦੇਖਿਆ ਹੋਣਾ। ਤਾਂ ਇਹਨਾਂ ਦੀ ਇੱਕ ਪ੍ਰਾਪਤੀ ਹੈ ਜਿਹੜੀ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣੀ, ਕਿ ਦੋ ਸ਼ਬਦ ਇੰਡੀਆ 'ਚ ਦੋ ਜਿਹੜੇ ਕੌਮੀ ਗੱਠਜੋੜ ਆ ਉਹਨਾਂ ਨੂੰ ਦਿੱਤੇ ਨੇ। ਇਹ ਵੀ ਇੱਕ ਪ੍ਰਾਪਤੀ ਹੈ ਇਹਨਾਂ ਦੀ ਸਾਹਿਬ। ਤਾਂ ਖੈਰ, ਇਹ ਸਾਹਿਬ ਤੁਹਾਨੂੰ ਪਤਾ ਹੀ ਆ 100 ਕਰੋੜ ਦਾ ਦੋਸ਼ ਲਾਉਂਦੇ ਆ। ਕਹਿੰਦੇ ਆ ਕਿ ਉਗਰਾਈ ਦਾ ਸਚਿਨ ਵਾਜੇ ਨੂੰ ਕਿਹਾ ਗਿਆ ਸੀਗਾ, ਮਤਲਬ ਕਿ ਜਿਹੜਾ ਉੱਥੋਂ ਦਾ ਹੋਮ ਮਿਨਿਸਟਰ ਆ ਮਹਾਰਾਸ਼ਟਰ ਦਾ। ਅਤੇ ਉਸ ਤੋਂ ਬਾਅਦ ਫਿਰ ਬਖੇੜਾ ਜਿਹੜਾ ਉਹ ਸਭ ਨੂੰ ਪਤਾ ਹੀ ਆ, ਸਚਿਨ ਵਾਜੇ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ। ਉਹ ਇੱਕ ਵੱਖਰਾ ਕੇਸ ਹੈ, ਸਭ ਨੂੰ ਪਤਾ ਹੀ ਆ ਕਿ ਜੋ ਅੰਬਾਨੀ ਦੇ ਘਰ ਦੇ ਮੂਹਰੇ ਇੱਕ ਥੋੜ੍ਹਾ ਜਿਹਾ ਲਾਈਟ ਜਿਹਾ ਵਿਸਫੋਟ ਬਰਾਮਦ ਹੋਇਆ ਸੀਗਾ। ਉਹਨੂੰ ਇਉਂ ਪੇਸ਼ ਕੀਤਾ ਜਾ ਰਿਹਾ ਜਿਵੇਂ ਉਹਦਾ 14 ਮੰਜ਼ਿਲਾ ਘਰ ਜਿਹੜਾ ਉਹ ਉੱਡ ਜਾਣਾ ਸੀਗਾ। ਉਹ ਜੈਲੇਟਨ ਦੀਆਂ ਛੜਾਂ ਨਾਗਪੁਰ 'ਚ ਬਣੀਆਂ ਨੇ। ਅਤੇ ਕਮਾਲ ਦੀ ਗੱਲ ਹੈ ਕਿ ਉਸ ਫੈਕਟਰੀ ਵਾਲੇ ਨੂੰ, ਜਿਹਦੀਆਂ ਕਿ ਅਕਸਰ ਦੇਵੇਂਦਰ ਫੜਨਵੀਸ ਦੇ ਨਾਲ ਫੋਟੋਆਂ ਸੀਗੀਆਂ, ਉਹਨੂੰ ਪੁੱਛਿਆ ਕਿੱਥੇ ਨਹੀਂ, ਬਸ ਟੈਲੀਫੋਨ 'ਤੇ ਪੁੱਛ-ਗਿੱਛ ਕਰਦੇ। ਉਹ ਕਹਿੰਦੇ ਜੀ ਚੋਰੀ ਹੋ ਗਈਆਂ ਹੋਣੀਆਂ, ਅਸੀਂ ਤਾਂ ਸਾਰੀ ਫਾਰਮੈਲਿਟੀ ਕਰਕੇ ਭੇਜਦੇ, ਸਾਨੂੰ ਕੀ ਪਤਾ। ਚਲੋ, ਤਾਂ ਖੈਰ ਉਹ ਅੱਡ ਰਹਿ ਗਿਆ। ਅਤੇ ਇਹ ਇੱਕ ਨਵਾਂ ਵਿੱਚੋਂ ਦੀ ਬਖੇੜਾ ਸ਼ੁਰੂ ਹੋ ਗਿਆ। ਸਚਿਨ ਵਾਜੇ ਕਿਉਂਕਿ ਇਹਨਾਂ ਦਾ ਕਰੀਬੀ ਸੀਗਾ, ਉद्धਵ ਠਾਕਰੇ ਹੋਰਾਂ ਦਾ। ਉਹ ਪਹਿਲਾਂ ਇੱਕ ਕਸਟੋਡੀਅਲ ਡੈਥ ਦੇ ਵਿੱਚ ਸਸਪੈਂਡ ਹੋ ਗਿਆ ਸੀ। ਬਾਅਦ 'ਚ ਉਹਨੇ ਇਹਨਾਂ ਦੀ ਓਫੀਸ਼ਲੀ ਮੈਂਬਰਸ਼ਿਪ ਲੈ ਲਈ ਸੀ ਸ਼ਿਵ ਸੈਨਾ ਦੀ। ਤਾਂ ਹੁਣ ਪਿੱਛੇ ਜੇ ਜਦੋਂ ਇਹਨਾਂ ਦੀ ਸਰਕਾਰ ਆਈ, ਕਹਿੰਦੇ ਕਿ COVID-19 ਕਰਕੇ ਬੰਦੇ ਘੱਟ ਆ, ਤੂੰ ਆ ਜਾ, ਤੇਰੀ ਸਰਵਿਸ ਚਾਹੀਦੀ ਆ। ਖੈਰ, ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਜਿਹੜੀਆਂ ਸਿਆਸੀ ਚੌਖਟੇ 'ਚ ਆ ਗਈਆਂ, ਫਿਰ ਬੜੀ ਮਾਰੋ ਮਾਰ ਸ਼ੁਰੂ ਹੋ ਗਈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੇ ਨਾਲ ਦੀ ਨਾਲ ਵਾਜੇ ਵਾਲੀ ਤਾਂ ਜਿਹੜੀ ਵਾਜੇ ਵਜਾ ਹੀ ਦਿੱਤੇ, ਉਹਦੇ NIA ਨੇ ਅੱਜ UAPA ਵੀ ਲਾ ਦਿੱਤਾ। ਤਾਂ ਖੈਰ, ਇੱਧਰੋਂ ਕੀ ਹੋਇਆ ਕਿ ਇਹ ਮਸਲਾ ਸੁਪਰੀਮ ਕੋਰਟ ਖੜਿਆ ਗਿਆ। ਤਾਂ ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਇਹ ਗੱਲ ਭਲੀ ਭਾਂਤੀ ਜਾਣਦੇ ਹੋ ਕਿ ਸਿੱਧਾ ਸੁਪਰੀਮ ਕੋਰਟ 'ਚ ਨਹੀਂ ਆਇਆ ਜਾਂਦਾ, ਹਾਈ ਕੋਰਟ 'ਚ ਜਾਇਆ ਜਾਂਦਾ ਪਹਿਲਾਂ। ਸੋ ਹਾਈ ਕੋਰਟ ਦੇ ਵਿੱਚ ਜਾਓ, ਉਸ ਤੋਂ ਬਾਅਦ ਫਿਰ ਇੱਥੇ ਆਓ। ਤਾਂ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਜਿਹੜੀ ਆ ਖਾਰਜ ਕਰ ਦਿੱਤੀ ਹੈ। ਪਟੀਸ਼ਨ ਦੇ ਵਿੱਚ ਇਹਨਾਂ ਆਖਿਆ ਸੀਗਾ ਕਿ ਜਲਦੀ ਤੋਂ ਜਲਦੀ CBI ਨੂੰ ਇਨਕੁਆਇਰੀ ਦੇ ਦਿਓ,
ਅਦਰਵਾਈਜ਼ ਜਿਹੜੀਆਂ CCTV ਫੋਟੋਆਂ ਵਗੈਰਾ ਹੈਗੀਆਂ ਉਹ ਗ੍ਰਹਿ ਮੰਤਰੀ ਡਿਲੀਟ ਕਰ ਦੂਗਾ। ਵੇਖੋ ਕਿੰਨੀ ਕਾਹਲੀ ਹੈ ਪਰਮਵੀਰ ਸਿੰਘ ਨੂੰ ਕਿ ਦਵਾ ਦਵ ਇੱਕ ਹੋਰ ਸੈਂਟਰਲ ਏਜੰਸੀ ਜਿਹੜੀ ਇਨਵੋਲਵ ਹੋ ਜਾਵੇ ਇਸ ਮਾਮਲੇ 'ਚ। ਪਰ ਵੈਸੇ ਇੱਕ ਕਮਾਲ ਹੈ ਕਿ ਇਸ ਮਾਮਲੇ ਦਾ ਉਛਾਲ ਸਦਨ ਤੱਕ ਹੈ, ਸੰਸਦ ਤੱਕ ਹੈ। ਔਰ ਇਸੇ ਤਰ੍ਹਾਂ ਦਾ ਇੱਕ ਪੁਲਿਸ ਅਫਸਰ ਹੋਇਆ ਕਰਦਾ ਸੀ ਸੰਜੀਵ ਭੱਟ। ਤਾਂ ਸੰਜੀਵ ਭੱਟ ਨੇ ਸਿੱਧੇ ਤੌਰ ਤੇ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਦੋਸ਼ ਲਾਏ ਸੀਗੇ ਜੋ ਗੁਜਰਾਤ ਦੇ ਵਿੱਚ ਕਤਲੇਆਮ ਹੋਇਆ ਸੀਗਾ। ਇਹਨਾਂ ਨੇ ਢਿੱਲ ਦਿੱਤੀ ਹੈ, ਉਦੋਂ ਕਿਸੇ ਨੇ ਨਹੀਂ ਸੁਣਿਆ। ਅੱਜ ਦੀ ਤਰੀਕ 'ਚ ਜੇ ਤੁਸੀਂ ਸੰਜੀਵ ਭੱਟ ਨੂੰ ਮਿਲਣਾ ਹੋਵੇ ਤਾਂ ਜੇਲ੍ਹ 'ਚ ਮਿਲੋਗੇ। ਉਹ ਸੰਜੀਵ ਭੱਟ ਜਿਹੜਾ ਕਿ ਟੌਪ ਦਾ IPS ਸੀਗਾ, ਅੱਜ ਕਹਿ ਲਓ ਕਿ ਬਹੁਤ ਮੁਸ਼ਕਲ ਹਾਲਤ ਦੇ ਵਿੱਚ ਹੈ, ਜੇਲ੍ਹ 'ਚ ਸੁੱਟਿਆ ਪਿਆ। DG ਬੰਜਾਰਾ ਹੁੰਦਾ ਸੀਗਾ, ਉਹ ਸਰਚ ਕਰਕੇ ਦੇਖਿਓ ਗੂਗਲ 'ਤੇ ਉਹਨੇ ਕੀ ਸਟੇਟਮੈਂਟ ਦਿੱਤੀ ਸੀਗੀ। UP ਦੇ ਵਿੱਚ ਵੈਭਵ ਕ੍ਰਿਸ਼ਨ ਆ, ਉਹਨੇ ਰੇਟ ਜਿਹੜਾ ਫਿਕਸ ਕੀਤਾ ਹੋਇਆ ਸੀਗਾ ਕਥਿਤ ਤੌਰ ਤੇ ਕਿ SSP ਦੀ ਪੋਸਟ ਵਾਸਤੇ 40 ਲੱਖ ਲੱਗੂਗੇ, SP ਵਾਸਤੇ ਇੰਨੇ, ਉਹ ਸਾਰਾ ਪੱਤਰ ਲਿਖ ਦਿੱਤਾ ਉਹਨੇ, ਪੱਤਰ ਲਿਖਿਆ ਸੀਗਾ ਤੇ ਉਹਨੂੰ ਉਲਟਾ ਸਸਪੈਂਡ ਕਰ ਦਿੱਤਾ ਗਿਆ। ਇੱਕ ਹੋਰ ਪੁਲਿਸ ਅਫਸਰ ਆ UP ਦਾ ਜਿਹਦੀ ਮੁਲਾਇਮ ਯਾਦਵ ਦੇ ਨਾਲ ਤੁਹਾਨੂੰ ਪਤਾ ਇੱਕ ਵਾਰੀ ਫੋਨ ਤੇ ਕਾਫੀ ਝੜਪ ਹੋਈ ਸੀਗੀ, ਉਹਨੂੰ ਜਬਰੀ ਰਿਟਾਇਰ ਕਰ ਦਿੱਤਾ ਗਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਦੋਸ਼ਾਂ ਦੀ ਗੱਲ ਕਰੀਏ ਤੇ ਦੋਸ਼ ਤੇ ਬਹੁਤ ਸਾਰੇ ਪੁਲਿਸ ਅਫਸਰਾਂ ਨੇ ਲਾਏ ਆ, ਫਿਰ ਤੇ ਆਪ ਇਹਨਾਂ ਨੂੰ ਹਵਾਲਾਤ ਖੋਲ ਕੇ ਅੰਦਰ ਚਲੇ ਜਾਣਾ ਚਾਹੀਦਾ। ਪਰ ਇਹ ਸਿਰਫ ਤੇ ਸਿਰਫ ਦੋਸ਼ ਆ। ਔਰ ਇਹਨਾਂ ਦੋਸ਼ਾਂ ਦਾ ਪ੍ਰਤੀਕਰਮ ਅੱਜ ਮੈਂ ਸੁਣ ਰਿਹਾ ਸੀਗਾ ਇੱਕ ਕੌਮੀ ਚੈਨਲ ਤੇ, ਇੱਕ ਸ਼ਿਵ ਸੈਨਾ ਦੇ ਸ਼ਾਇਦ ਬੁਲਾਰੇ ਸੀਗੇ ਜਾਂ ਇਹਨਾਂ ਦੇ ਅਲਾਇੰਸ ਦੇ ਸੀਗੇ, ਮੈਨੂੰ ਯਾਦ ਨਹੀਂ। ਉਹ ਕਹਿ ਰਹੇ ਸੀਗੇ ਕਿ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਨੇ ਕੀਤਾ ਕਰਾਇਆ ਕਥਿਤ ਤੌਰ ਤੇ। ਔਰ ਕਾਲੀ ਦੇ ਵਿੱਚ ਪਰਮਵੀਰ ਸਿੰਘ ਨੇ ਇੱਕ ਈਮੇਲ ਜਿਹੜਾ ਕੀਤਾ ਸੀਗਾ ਇਸ ਬਾਬਤ, ਖੁਲਾਸੇ ਬਾਬਤ, ਤਾਂ ਸਾਈਨ ਕਰਨੇ ਵੀ ਭੁੱਲ ਗਏ। ਮਤਲਬ ਕਿ ਭਾਰਤੀ ਜਨਤਾ ਪਾਰਟੀ ਨੇ ਇੰਨੀ ਕਾਹਲੀ ਕੀਤੀ ਹੈ। ਤਾਂ ਇਸ ਤਰ੍ਹਾਂ ਦੇ ਉਹਨਾਂ ਨੇ ਵੀ ਦੋਸ਼ ਲਾਉਣੇ ਜਿਹੜੇ ਆ ਉਹ ਆਰੰਭ ਕਰ ਦਿੱਤੇ ਆ। ਖੈਰ ਇਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਜਾਂਦੇ ਆ ਜਾਂ ਪਰਮਵੀਰ ਸਿੰਘ ਬਹਿ ਜਾਂਦੇ ਆ, ਪਤਾ ਨਹੀਂ। ਪਰ ਬਹਿਣ ਤੋਂ ਚੇਤਾ ਆ ਕਿ ਬਹੁਤ ਸਾਰੇ ਪੁਲਿਸ ਅਫਸਰ, ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਬਿਊਰੋਕਰੇਸੀ ਦੇ ਥੰਮ ਜਿਹੜੇ ਕਹਿ ਸਕਦੇ ਬਿਊਰੋਕਰੇਟਿਕ, ਉਹ ਪਹਿਲਾਂ ਅੰਤਲੇ ਪੜਾਅ 'ਚ, ਜਦੋਂ ਨੌਕਰੀ ਦੇ ਅੰਤਲੇ ਪੜਾਅ 'ਚ ਹੁੰਦੇ ਸਰਕਾਰਾਂ ਦੇ ਖਿਲਾਫ ਬੋਲਦੇ ਆ ਤੇ ਫਿਰ ਉਹ ਗਾਂ ਦੂਜੀਆਂ ਆਉਣ ਵਾਲੀਆਂ ਸਰਕਾਰਾਂ ਦਾ ਹਿੱਸਾ ਬਣ ਜਾਂਦੇ ਆ। ਜੇ ਮਿਸਾਲ ਚਾਹੀਦੀ ਹੋਵੇ ਜਨਰਲ VK ਸਿੰਘ, ਕਿਰਨ ਬੇਦੀ, ਇਸ ਤੋਂ ਇਲਾਵਾ ਜੇ ਤੁਸੀਂ ਹੋਰ ਮਿਸਾਲਾਂ ਲੈਣੀਆਂ ਹੋਣ ਤਾਂ ਇੱਥੇ ਮਹਾਰਾਸ਼ਟਰ ਦਾ ਇੱਕ ਬਹੁਤ ਵੱਡਾ ਬਿਊਰੋਕਰੇਟ ਸੀਗਾ ਜਿਹੜਾ ਕਿ ਫਿਰ ਮੁੜ ਕੇ ਸੰਸਦ ਮੈਂਬਰ ਬਣਿਆ ਸੀ। ਹੋਰ ਵੀ ਮਿਸਾਲਾਂ ਤੁਹਾਨੂੰ ਬਹੁਤ ਸਾਰੀਆਂ ਲੱਭ ਜਾਣੀਆਂ, ਤੁਸੀਂ ਆਪ ਸਿਆਣੇ ਹੋ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਲਈ DBT ਸਕੀਮ ਦਾ ਕੀਤਾ ਵਿਰੋਧ। ਹਾਂਜੀ, ਇਹ ਜਿਹੜੀ ਸਕੀਮ ਆ DBT ਦਾ ਮਤਲਬ ਕਿ ਮੈਂ ਚੇਤਾ ਆਉਂਦਾ ਸਾਡੇ ਪੰਜਾਬ ਦੇ ਵਿੱਚ ਨਾ ਜਦੋਂ ਘਰ ਕੱਚੇ ਹੋਇਆ ਕਰਦੇ ਸੀ ਤੇ DT ਛਿੜਕਣ ਆਉਂਦੇ ਹੁੰਦੇ, DDT ਵੈਸੇ ਕਹਿੰਦੇ ਹੁੰਦੇ, ਤੇ ਉਹ ਸਾਡੇ ਜਿਹੜੇ DT ਛਿੜਕਣ ਵਾਲੇ ਆ ਗਏ ਆ, ਉਹ ਵੈਸਾ ਹੀ ਸ਼ਬਦ ਰਲਦਾ ਮਿਲਦਾ ਚੇਤਾ ਆ ਗਿਆ। ਵੇਖੋ ਕੋਈ ਸਮਾਂ ਸੀਗਾ ਕਿ ਪੱਖੇ ਪੁੱਖੇ ਘੱਟ ਹੁੰਦੇ ਸੀਗੇ, ਮੱਛਰ ਵੀ ਘੱਟ ਹੀ ਹੁੰਦਾ ਸੀਗਾ, ਲੋਕ ਗਲੀਆਂ 'ਚ ਸੌਂ ਜਾਂਦੇ ਸੀ ਤੇ ਉਦੋਂ ਨਾ ਛਮਾਈ ਤੋਂ ਬਾਅਦ ਆਉਂਦੇ ਹੁੰਦੇ ਸੀ, ਮੇਰੇ ਖਿਆਲ ਨਾਲ 7-8 ਮਹੀਨਿਆਂ ਬਾਅਦ ਛਿੜਕਾ ਜਿਹਾ ਕਰਦੇ ਹੁੰਦੇ ਸੀਗੇ। ਖੈਰ ਚਲੋ ਬੀਤੇ ਸਮੇਂ ਦੀਆਂ ਗੱਲਾਂ ਨੇ। ਅੱਜ ਕੱਲ੍ਹ ਮੱਛਰ ਵੀ ਬਹੁਤ ਜ਼ਿਆਦਾ ਹੋ ਗਿਆ, ਮਾਰਨ ਵਾਲੇ ਜਿਹੜੇ ਆ ਉਹ ਕਿ ਭੁੱਲ ਭੁਲਾਈ ਗਏ ਆ ਕਿ ਮੱਛਰ ਕਿੱਥੇ ਇਹਨਾਂ ਤੋਂ ਖਤਮ ਹੋਣਾ, ਇਹਨਾਂ ਤੋਂ ਤਾਂ ਡਰੱਗ ਨਹੀਂ ਖਤਮ ਹੁੰਦਾ। ਕਹਿੰਦੇ ਕਿ ਲੱਕ ਹੀ ਤੋੜਨਾ ਸੀਗਾ। ਜੇ ਮੱਛਰ ਖਤਮ ਕਰਨ ਦਾ ਵੀ ਦਾਅਵਾ ਕਰਦੇ ਨੇ ਨਾ, ਇਹੀ ਕਹਿਣਾ ਮੁੜ ਕੇ ਕਿ ਅਸੀਂ ਤਾਂ ਮੱਛਰ ਦੀ ਲੱਤ ਤੋੜਨ ਦਾ ਕਿਹਾ ਸੀਗਾ ਜੀ, ਮੱਛਰ ਖਤਮ ਕਰਨ ਦਾ ਥੋੜ੍ਹੀ ਨਾ ਕਿਹਾ। ਇਹ ਪੰਜਾਬ ਨੂੰ ਐਸੇ ਆਗੂ ਦਾ ਇੰਤਜ਼ਾਰ ਆ ਜਿਹੜਾ ਲੱਕ ਤੋੜਨ ਦਾ ਕਹਿ ਤੇ ਮੁੜ ਕੇ ਕਹਿ ਕਿ ਮੈਂ ਤਾਂ ਸਰਵਨਾਸ਼ ਕਰ ਦਿੱਤਾ। ਵੇਖ ਲਓ, ਵਾਅਦਾ ਲੱਕ ਤੋੜਨ ਦਾ ਕੀਤਾ ਸੀ, ਆਪਾਂ ਬਿਲਕੁਲ ਸਰਵਨਾਸ਼ ਕਰ ਦਿੱਤਾ ਕਿਸੇ ਚੀਜ਼ ਦਾ। ਖੈਰ ਸਰਵਨਾਸ਼ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਜਿਹੜੀ ਚੀਜ਼ ਦਾ ਹੋ ਰਿਹਾ ਉਹ ਇਹਨਾਂ ਦੇ ਹੱਥ ਦੇ ਵਿੱਚ ਆਇਆ, ਮਰੋੜਿਆ ਜਾ ਰਿਹਾ। ਸੋ DBT ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਰਮ ਯੂਜ਼ ਕਰਦੇ ਆ DBT ਉਹਦੇ ਵਾਸਤੇ। ਮਤਲਬ ਕਿ ਜਿਹੜੀ ਕੋਈ ਵੀ ਟ੍ਰਾਂਜੈਕਸ਼ਨ ਵਗੈਰਾ ਜੋ ਹੁੰਦੀ ਆ ਉਹ ਸਿੱਧੀ ਖਾਤਿਆਂ 'ਚ ਆ ਜਾਵੇ ਲਾਭਪਾਤਰੀ ਦੇ, ਬਸ ਉਹਨੂੰ DBT ਕਹਿ ਦਿੰਦੇ ਆ। ਤਾਂ ਇਹ ਹੁਣ ਜਿਹੜੀ ਸਕੀਮ ਆ ਉਹ MSP ਨੂੰ ਲੈ ਕੇ ਆ, ਜਿਹਦੀ ਆਪਾਂ ਬਹੁਤ ਵਾਰੀ ਚਰਚਾ ਕੀਤੀ ਹੈ। ਕਈ ਖਬਰਾਂ ਰਿਪੀਟ ਹੋ ਜਾਂਦੀਆਂ, ਸੋ ਕਿਤੇ ਰੈਪੀਟੀਸ਼ਨ ਹੋਵੇ ਤਾਂ ਥੋੜ੍ਹਾ ਤੁਸੀਂ ਵੀ ਐਡਜਸਟ ਕਰ ਲਿਆ ਕਰੋ, ਕਿਉਂਕਿ ਖਬਰ ਬਹੁਤ ਵੱਡੀ ਹੁੰਦੀ ਹੈ ਪਰ ਤੁਸੀਂ ਪਹਿਲਾਂ ਸੁਣੀ ਹੁੰਦੀ ਹੈ। ਸੋ ਇਹ ਉਹੀ ਆ ਕਿ ਤੁਸੀਂ ਆਪਣਾ ਲੈਂਡ ਰਿਕਾਰਡ ਜਿਹੜਾ ਆ ਉਹ ਮੇਨਟੇਨ ਕਰਨਾ ਹੈ,
ਉਹਨੂੰ ਅਪਲੋਡ ਕਰਨਾ, ਸਾਰਾ ਕੁਝ ਉਹ ਆਪਾਂ ਭੰਬਲ ਭੂਸਾ ਪਹਿਲਾਂ ਵੀ ਬਹੁਤ ਵਾਰੀ ਜਿਹੜੇ ਚਰਚਾ ਕੀਤਾ ਆ। ਤਾਂ ਇਹਦੇ ਵਿੱਚ ਹੁਣ ਖਬਰ ਵੱਡੀ ਇਸ ਕਰਕੇ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੱਤਰ ਲਿਖਿਆ ਵਾ। ਤਾਂ ਪੱਤਰ ਲਿਖ ਕੇ ਉਹਨਾਂ ਨੇ ਕੀ ਗੱਲ ਕਹੀ ਆ, ਉਹ ਕਹਿੰਦੇ ਆ ਕਿ ਹਾੜੀ ਦੇ ਮੌਸਮ ਦੇ ਮੱਦੇ ਨਜ਼ਰ ਇਸ ਮਸਲੇ ਦਾ ਜਲਦੀ ਹੱਲ ਕੱਢਿਆ ਜਾਵੇ। ਚਿੱਠੀਆਂ ਲਿਖ ਰਹੇ ਨੇ ਉਹ ਜਿੱਦਾਂ ਕੁਲਦੀਪ ਮਾਣਕ ਦਾ ਗਾਣਾ ਸੀ ਨਾ, ਚਿੱਠੀਆਂ ਸਾਹਿਬਾਂ ਜੱਟੀ ਨੇ, ਉਹ ਤਾਂ ਤੁਹਾਨੂੰ ਪਤਾ ਆਸ਼ਕ ਮਸ਼ੂਕਾਂ ਵਾਲੇ ਕਿੱਸਿਆਂ 'ਚੋਂ ਗਾਣੇ ਸੀ। ਤਾਂ ਇਹਨਾਂ ਨੇ ਚਿੱਠੀਆਂ ਜਿਹੜੀਆਂ ਨੇ ਉਹ ਲਿਖੀਆਂ ਨੇ ਪ੍ਰਧਾਨ ਮੰਤਰੀ ਵੱਲੋਂ। ਕਹਿੰਦੇ ਆ ਕਿ ਘੱਟੋ ਘੱਟ 1 ਸਾਲ ਵਾਸਤੇ ਇਹ ਮੁਲਤਵੀ ਕਰ ਦੇਣੀ ਚਾਹੀਦੀ ਹੈ ਸਕੀਮ। ਤਾਂ ਨਰਿੰਦਰ ਮੋਦੀ ਤੋਂ ਉਹਨਾਂ ਨੇ ਇੱਕ ਬੈਠਕ ਵਾਸਤੇ ਸਮਾਂ ਮੰਗਿਆ। ਇੱਕ ਮੁਲਾਕਾਤ ਜ਼ਰੂਰੀ ਹੈ, ਹਿੰਦੀ ਦਾ ਇੱਕ ਗਾਣਾ ਸੀਗਾ ਨਾ, ਜ਼ਿੰਦਾ ਰਹਿਣੇ ਕੇ लिए ਇੱਕ ਮੁਲਾਕਾਤ ਜ਼ਰੂਰੀ ਹੈ। ਤਾਂ ਉਹ ਕਹਿੰਦੇ ਆ ਕਿ ਇੱਕ ਮੁਲਾਕਾਤ ਜ਼ਰੂਰੀ ਹੈ ਇਸ ਮੁੱਦੇ 'ਤੇ, ਜੇ ਹੋ ਜਾਏ ਤਾਂ ਬੜੀ ਮਿਹਰਬਾਨੀ ਹੈ, ਬਰਾਏ ਮਿਹਰਬਾਨੀ ਬਰਾਏ ਕਰਮ ਤੁਸੀਂ ਟਾਈਮ ਦਿਓ ਤੇ ਅਸੀਂ ਮੁਲਾਕਾਤ ਕਰ ਲਈਏ। ਤਾਂ ਖੈਰ ਦੇਖੋ, ਇਹ ਜੇ ਆਪਾਂ ਵੇਖੀਏ ਤਾਂ ਇੱਕ ਵਕਤ ਟਪਾਇਆ ਜਾ ਰਿਹਾ। ਮੁੱਖ ਮੰਤਰੀ ਇਹ ਕਹਿ ਰਹੇ ਆ ਕਿ 1 ਸਾਲ ਵਾਸਤੇ ਤਾਲਾ ਕਰ ਦਿਓ, ਫਿਰ ਦੇਖਦੇ ਹਾਂ ਤੇ ਇੱਕ ਮੀਟਿੰਗ ਸਾਡੇ ਨਾਲ ਕਰ ਲਓ। ਮੀਟਿੰਗ 'ਚ ਕੀ ਕਹਿਣਗੇ ਕਿ ਦੇਖੋ ਅਸੀਂ ਤੁਹਾਡਾ ਹਰੇਕ ਹੁਕਮ ਜਿਹੜਾ ਆ ਉਹ ਵਿੰਗੇ ਟੇਢੇ ਢੰਗ ਨਾਲ ਮੰਨ ਲੈਂਦੇ ਹਾਂ, ਲੱਖਾਂ ਮੰਨੀਆਂ ਤੋਂ ਇੱਕ ਸਾਡੀ ਮੰਨਵੇ, ਬਸ ਇਸ ਸਾਲ ਕਰਾ ਦੇ ਧੰਨ ਵੇ। ਮਤਲਬ ਕਿ ਕਣਕ ਚੁਕਾ ਦੇ, ਝੋਨਾ ਚੁਕਾ ਦੇ, ਫਿਰ ਚੱਲੀ ਜਾਣਾ ਕੰਮ, ਸਰਕਾਰ ਅਸੀਂ ਦੁਬਾਰਾ ਫਿਰ ਲੈ ਆਵਾਂਗੇ, ਵਿੱਚ ਤੁਹਾਡੇ ਬੰਦੇ ਵੀ ਤੁਰੇ ਫਿਰਨਗੇ, ਸਾਰਾ ਕੁਛ ਰਲ ਮਿਲਾ ਕੇ ਚੱਲੀ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ ਤਾਂ ਇਹੋ ਹੀ ਲੱਗਦਾ ਕਿ ਮੁਲਾਕਾਤ ਇਸੇ ਕਰਕੇ ਹੋ ਰਹੀ ਹੈ ਕਿ ਸਾਨੂੰ ਤੁਸੀਂ ਲਈ ਦੇ ਦਈ ਦੇ ਇਸ ਇੱਕ ਤਰ੍ਹਾਂ ਨਾਲ ਕਹਿ ਲਓ ਜੋ ਇਸ ਵੇਲੇ ਘੁੰਮਣ ਘੇਰੀ ਹੈ ਕਿ ਇਹਦੇ 'ਚੋਂ ਪਾਰ ਲਾਓ। ਜੇ ਫਸਲ ਨਹੀਂ ਚੁੱਕੀ ਦੀ ਤਾਂ ਸਮਝ ਲਓ ਇਸ ਸਰਕਾਰ 'ਤੇ ਸੰਕਟ ਬਹੁਤ ਵੱਡਾ ਆਏਗਾ। ਕਿਸਾਨ ਪਹਿਲਾਂ ਹੀ ਦੁਖੀ ਹੈ, ਕਿਸਾਨ ਪਹਿਲਾਂ ਹੀ ਸੜਕ 'ਤੇ ਹੈ, ਕਿਸਾਨ ਪਹਿਲਾਂ ਹੀ ਘਰੋਂ ਬਾਹਰ ਆ। ਉਹ ਇਹਨਾਂ ਦਾ ਵੀ ਜਲੂਸ ਬਹੁਤ ਕੱਢੇਗਾ। ਇਸ ਚੀਜ਼ ਦਾ ਇਹਨਾਂ ਨੂੰ ਇਲਮ ਆ, ਇਸ ਚੀਜ਼ ਦੀ ਇਹਨਾਂ ਨੂੰ ਜਾਣਕਾਰੀ ਆ। ਸੋ ਲਿਹਾਜ਼ਾ ਇਸੇ ਕਰਕੇ ਹੱਥ ਪੈਰ ਜਿਹੜੇ ਆ ਉਹ ਮਾਰੇ ਜਾ ਰਹੇ ਆ। ਪਰ ਮੈਂ ਦੱਸਾਂ ਕਿ DBT ਦਾ ਮਸਲਾ ਜਿਹੜਾ ਉਹ ਪੱਕੇ ਤੌਰ 'ਤੇ ਤਾਂ ਇਹਨਾਂ ਨੇ ਜਿੱਦਾਂ ਕਿਹਾ ਹੀ ਆ ਕਿ ਸਾਲ ਵਾਸਤੇ ਟਾਲੋ, ਪੱਕੇ ਤੌਰ 'ਤੇ ਤਾਂ ਇਹਨਾਂ ਨੇ ਕੀ ਹੱਲ ਕਰਨਾ ਹੈ। ਉੱਤੋਂ ਇੱਕ ਖਬਰ ਹੋਰ ਆ ਰਹੀ ਆ, ਜਿਹੜੀ ਖਬਰ ਆਪਾਂ ਵੈਸੇ ਉਹ ਵੀ ਪਹਿਲਾਂ ਕਹੀ ਹੋਈ ਆ ਕਿ ਖਾਦ ਸਬਸਿਡੀ ਖਤਮ ਕਰਨ ਵਾਸਤੇ, ਮਤਲਬ ਕਿ ਲੁਕਮਾ ਮੰਤਵ ਉਹਦਾ ਇਹੋ ਹੀ ਆ। ਤਾਂ ਉਹਦੇ ਵਿੱਚ ਵੀ ਸੰਸਦ ਦੇ ਅੰਦਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਵਾਲ ਪੁੱਛਿਆ ਸੀ, ਜਿਹਦੇ ਜਵਾਬ ਦੇ ਵਿੱਚ ਸੰਬੰਧਿਤ ਮੰਤਰਾਲੇ ਦੇ ਮੰਤਰੀ ਨੇ ਆਖਿਆ ਕਿ ਸਾਰਾ ਕੁਛ ਐਨ ਤਿਆਰ ਬਰ ਤਿਆਰ ਆ, ਬਸ ਜਲਦੀ ਲਾਗੂ ਕਰ ਦਿਆਂਗੇ। ਤਾਂ ਖਾਦ ਸਬਸਿਡੀ ਵੀ DBT ਸਕੀਮ ਦੇ ਤਹਿਤ ਹੀ ਆਏਗੀ, ਡਾਇਰੈਕਟ ਬੈਨੀਫਿਟ ਦੇ ਬੈਨੀਫੀਸ਼ੀਅਰ ਦੇ ਖਾਤੇ ਦੇ ਵਿੱਚ। ਸੋ ਇਸ ਤਰ੍ਹਾਂ ਦੀ ਸਕੀਮ ਉੱਧਰ ਵੀ ਤਿਆਰ ਆ। ਬਿਜਲੀ ਸੋਧ ਬਿੱਲ ਜਾਂ ਜਿਉਂਦੇ ਰਹਿਣ ਕਿਸਾਨ ਨਾ ਵਿਰੋਧ ਕਰਦੇ ਤੇ ਬਿਜਲੀ ਸੋਧ ਬਿੱਲ ਵੀ ਪ੍ਰਵਾਨ ਕਰ ਲਿਆ ਸੀ ਕੈਪਟਨ ਨੇ ਜੀ। ਇੱਧਰੋਂ ਵੀ ਗਿਆ ਸੀ ਕੰਮ। ਮੱਧ ਪ੍ਰਦੇਸ਼ ਦੇ ਵਿੱਚ ਬਿਜਲੀ ਸੋਧ ਬਿੱਲ ਲਾਗੂ ਹੋ ਗਿਆ। ਉੱਥੇ ਇਸੇ ਤਰ੍ਹਾਂ ਹੀ ਸਬਸਿਡੀ ਜਿਹੜੀ ਆ ਤਕਰੀਬਨ 16-17 ਹਜ਼ਾਰ ਕਰੋੜ ਦੀ ਦਿੱਤੀ ਜਾਂਦੀ, ਉਹ ਡਾਇਰੈਕਟ ਦੇ ਰਹੇ ਆ ਖਾਤਿਆਂ ਦੇ ਵਿੱਚ। ਤਾਂ ਖੈਰ ਇਹ ਚੀਜ਼ਾਂ ਨੇ ਜਿਹੜੀਆਂ ਚੱਲ ਰਹੀਆਂ। ਦੇਖੋ ਹੁਣ ਮੁਲਾਕਾਤ ਦਾ ਸਮਾਂ ਮਿਲਦਾ ਜਾਂ ਨਹੀਂ। ਵੈਸੇ ਪ੍ਰਧਾਨ ਮੰਤਰੀ ਤੇ ਬੰਗਲਾਦੇਸ਼ ਜਾ ਰਹੇ ਆ ਮੁਲਾਕਾਤ ਕਰਨ, ਤੇ ਉਹਨਾਂ ਨੇ ਆਖਿਆ ਸੀਗਾ ਇੱਕ ਵਾਰੀ ਕਿ ਹਾਂ ਭਾਈ ਤੁਸੀਂ ਘੁਸਪੈਠੀਏ ਕਰਦੇ ਆ, ਲਿਆਓ ਲਿਸਟ। ਕੀ ਲਿਸਟ ਲੈ ਕੇ ਜਾਣਗੇ? ਫਿਰ ਤਾਂ ਘੁਸਪੈਠੀਏ ਲਾ ਰੱਖੀ ਹੈ ਇਹਨਾਂ ਨੇ। ਜੀ ਜੀ ਜੀ। यूपी पुलिस ने एक बारी फिर किता शर्मनाक कारा, पूरे देश अंदर थू थू। हाँ जी, देखो इन्हों की पुलिस भी बड़ी बदनाम आ। यूपी पुलिस जिवें मुन्नी बदनाम हुई, तो उदा ही इन्हों की पुलिस भी बड़ी ज़्यादा बदनाम आ। यूपी वालियां भी कोई ना कोई कारा करते, पर आ तो बिल्कुल जिद्दां कह दईए ना कि नीचता की हद ही टप गई आ पुलिस, हद ही टप गई। इदां लगदा कई बार ना कि एक दौड़ चल रही आ ਵੱਖ-ਵੱਖ स्टेटां की पुलिस के दरम्यान कि थल्ले किहड़ा ज़्यादा गिरदा है। वैसे गिरन की तो हद ही नहीं कोई हुंदी। जे आपां देखिए जिहड़े लोग गिरदे आ उन्हां दी कोई पतन की कोई सीमा नहीं हुंदी, जिन्ना मर्जी थल्ले तुरे जाओ, जिन्ना मर्जी। खैर देखो ਇਹਦੇ ਵਿੱਚ ਕੀ ਹੋਇਆ कि ਇਹਨਾਂ ने जाके ढाबे ते खाधी रोटी, मतलब कि रोटियां पाड़ियां जाके। रोटियां पाड़न तो बाद जदों उन्होंने बिल मंगिया उन्होंने नाल खिबड़े, और उस तो बाद रंजिशन इन्हों ने की किया कि ढाबे वाले सारे ही चक ले, जोड़े बेचारा कोई पकाऊ आ, कोई जोड़ा उत्ते वेटर, सारे ही चक के तुन ते इन्हां तो गांजा बरामद होया, शराब की तस्करी करते आ। इन्हों ने साडे नाल मुकाबला करने का यतन किया।
ਪ੍ਰੈਸ ਨੋਟ ਬਣਾ ਕੇ ਵੰਡ ਵੁੰਡ ਦਿੱਤੇ ਤਾਂ ਸਭ ਕੁਝ ਜਿਹੜਾ ਠੀਕ ਠਾਕ ਹੋ ਗਿਆ ਜੀ। ਜਿਹੜਾ ਉਹ ਢਾਬਾ ਮਾਲਕ ਸੀ ਉਹਦੇ ਭਰਾ ਨੇ ਗੁਹਾਰ ਲਈ, ਉਹਨੇ ਲੈ ਗਏ ਜੇ ਲੱਕੋ ਸਾਨੂੰ, ਤੇ ਇੱਕ ਤੇ ਸਾਡਾ ਅੰਨ ਪਾੜ ਗਏ ਆ, ਉੱਤੋਂ ਸਾਡੇ ਸਿਰ ਪਾੜਨ ਤੱਕ ਆਏ ਆ, ਤੇ ਹੁਣ ਤੇ ਸਾਡੀ ਤਕਦੀਰ ਦੀ ਲਕੀਰ ਹੀ ਪਾੜਨ ਤੇ ਹੋ ਗਏ ਆ, ਬੜਾ ਗਰਕ ਕਰਤਾ ਜਨਾਬ ਸਾਡਾ, ਸੁਣੋ ਦਾਦ ਫਰਿਆਦ। ਤਾਂ ਫਿਰ ਉਹਨਾਂ ਨੇ ਜਿਹੜੀ ਇੱਕ ਮਹਿਕਮੇ ਦੀ ਜਾਂਚ ਪੜਤਾਲ ਹੁੰਦੀ ਹੈ, ਅੰਦਰੂਨੀ ਜਾਂਚ ਪੜਤਾਲ ਕਹਿ ਲਓ, ਉਹ ਕਰਵਾਈ। ਤਾਂ ਇਹ ਜਿਹੜੇ ਪੁਲਿਸ ਅਫਸਰ ਆਮ ਕਹਿ ਲਓ, ਅਧਿਕਾਰੀ ਕਹਿ ਲਓ, ਛੋਟੇ ਕਰਮਚਾਰੀ ਕਹਿ ਲਓ, ਦੋਸ਼ੀ ਪਾਏ ਗਏ। ਤਾਂ ਵੇਖ ਲਓ ਗਿਰਨ ਦੀ ਜਿਹੜੀ ਮੈਂ ਕਿਹਾ ਕਿ ਕੋਈ ਹੱਦ ਨਹੀਂ ਹੁੰਦੀ। ਤਨਖਾਹਾਂ ਦਿੰਦੇ ਆ ਤੁਹਾਨੂੰ ਟੈਕਸ ਪੇਅਰ, ਤੁਸੀਂ ਪਬਲਿਕ ਸਰਵੈਂਟ ਹੋ, ਜਾ ਕੇ ਪਬਲਿਕ ਤੋਂ ਸਾਡੇ ਕੀ ਹੋਇਆ ਸੀਗਾ ਜਲੰਧਰ ਦੇ ਵਿੱਚੋਂ, ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਕਿ ਕਿਵੇਂ ਇੱਕ ਬੀਬੀ ਵਿਚਾਰੀ ਉਹ ਮੱਛੀ ਦਾ ਕੰਮ ਕਰ ਰਹੀ ਆ, ਮਤਲਬ ਕਿ ਉਹ ਮੱਛੀ ਪਕਾਉਂਦੀ ਆ ਤੇ ਲੋਕਾਂ ਨੂੰ ਖਵਾਉਂਦੀ ਆ ਤੇ ਆਪਣਾ ਟਾਈਮ ਪਾਸ ਕਰਦੀ ਆ। ਤੇ ਉੱਥੇ ਇੱਕ ਚਲੇ ਗਿਆ ਸਾਦੀ ਵਰਦੀ ਦੇ ਵਿੱਚ ਕਿ SHO ਨੇ ਮੰਗਾਈ ਆ ਟਮਕਾ, ਉਹਨੇ ਕਿ ਰੋਜ਼ਾਨਾ ਨੇ ਇਹ ਤੇ ਮੱਛੀ ਖਾਂਦਾ ਨਹੀਂ, ਅਖੇ ਨਹੀਂ ਉਹਦੇ ਘਰ ਰਿਸ਼ਤੇਦਾਰ ਆਇਆ। ਉਹ ਤੁਹਾਡਾ ਬੇੜਾ ਬਹਿ ਜੇ, ਤੁਹਾਡਾ ਰਿਸ਼ਤੇਦਾਰ ਵੀ ਮੁਫਤ ਖੋਰੋ ਬਣਾ ਦਿੱਤੇ ਜੇ ਤੁਸੀਂ, ਮੁਫਤ ਖੋਰ, ਕਮਾਲ ਦੀ ਗੱਲ ਹੈ। ਆਖੇ ਉਹਨੇ ਰਿਸ਼ਤੇਦਾਰ ਵਾਸਤੇ ਮੰਗਾਈ, ਉਹ ਵੀਡੀਓ ਵਾਇਰਲ ਹੋ ਗਈ, ਮੁੜ ਕੇ ਥਾਣੇਦਾਰ ਤੇ ਕਾਰਵਾਈ ਹੋਈ। ਦੱਸੋ ਕੀ ਇਹਨਾਂ ਦਾ ਕੋਈ ਹੈਗਾ ਦੀਨਮਾਨ? ਇੱਕ ਵਾਰੀ ਇੱਥੇ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਜਿਹੜੇ ਹੁੰਦੇ ਨਹੀਂ ਫਾਸਟ ਫੂਡ ਵਾਲੇ ਵਿਚਾਰੇ, ਕਿੰਨੇ ਕੁ ਦੀ ਉਹ ਪਲੇਟ ਦਿੰਦੇ ਹੋਣੇ ਮੇਰੇ ਖਿਆਲ ਦੇ ਨਾਲ, ਮੈਂ ਤੇ ਕਦੇ ਖਾਧੀਆਂ ਨਹੀਂ, ਸੇਵੀਆਂ ਹੀ ਪਾ ਦਿੰਦੇ ਆ ਜਾਂ ਕੋਈ ਹੋਰ ਬਰਗਰ ਸ਼ਰਗਰ ਜਿਹਨੂੰ ਮੰਨਦੇ ਆ। ਉਹ ਕਈ ਵਾਰ ਉੱਥੇ ਹੁੰਦਾ, ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਅੱਜ ਕੱਲ੍ਹ ਤੇ ਆ ਗਿਆ ਉਹ, ਤੇ ਬੱਚੇ ਬੜੇ ਸ਼ੌਂਕ ਨਾਲ ਖਾਂਦੇ ਆ। ਤੇ ਉਹ ਪਤਾ ਨਹੀਂ ਹੁਣ ਮੈਨੂੰ ਕੀ ਕੀ ਵਰਾਇਟੀਆਂ ਹੁੰਦੀਆਂ। ਤਾਂ ਫਾਸਟ ਫੂਡ ਦੀ ਵਿਚਾਰਾ ਕੋਈ ਨੇਪਾਲੀ ਲਾਉਂਦਾ ਸੀ ਰੇਹੜੀ, ਤੇ ਉੱਥੇ ਜਾ ਵੱਜਦੀ ਸੀ ਡੇਲੀ, ਤੇ ਉਹਨੇ ਇੱਕ ਦਿਨ ਰੋਕਿਆ ਤੇ ਉਹਦਾ ਸਿਰ ਪਾੜ ਦਿੱਤਾ ਸੀ ਪੁਲਿਸ ਵਾਲਿਆਂ ਨੇ। ਸੋ ਐਸੀਆਂ ਘਟਨਾਵਾਂ ਨੇ, ਬੜੀ ਸ਼ਰਮਨਾਕ ਗੱਲ ਹੈ। ਪਰ ਯੂਪੀ ਦੇ ਵਿੱਚ ਇੱਕ ਹੋਰ ਬੜੀ ਸ਼ਰਮਨਾਕ ਘਟਨਾ ਵਾਪਰੀ ਹੈ ਜਿਹਨੂੰ ਮੀਡੀਆ ਲੁਕਾ ਰਿਹਾ ਹੈ, ਤੇ ਜਿਹੜੀ ਇਸ ਵੇਲੇ ਕੇਰਲ ਦੇ ਵਿੱਚ ਚੁਣਾਵੀ ਮੁੱਦਾ ਬਣ ਗਈ ਆ। ਵੱਡੀ ਗੱਲ ਆ ਜੀ, ਹੋਇਆ ਕੀ ਆ ਕਿ 19 ਮਾਰਚ ਨੂੰ ਇੱਕ ਟ੍ਰੇਨ ਦੇ ਵਿੱਚ, ਜਿਹੜੀ ਟ੍ਰੇਨ ਜਾ ਰਹੀ ਸੀਗੀ ਸ਼ਾਇਦ ਉਲਕਲ ਐਕਸਪ੍ਰੈਸ ਸੀਗੀ, ਤਾਂ ਉਹਦੇ ਵਿੱਚ ਹੋਇਆ ਕਿ ਦੋ ਨਨ ਜਾ ਰਹੀਆਂ ਸੀ। ਨਨ ਤੁਹਾਨੂੰ ਪਵਿੱਤਰ ਪਤਾ ਨਾ, ਜੋ ਇਹ ਹੁੰਦੇ ਆ ਕ੍ਰਿਸਚਨ, ਇਹਨਾਂ ਦੇ ਵਿੱਚ ਹੁੰਦੀਆਂ ਜਿਹੜੀਆਂ, ਉਹ ਜਾ ਰਹੀਆਂ ਸੀ ਕੇਰਲ ਨੂੰ, ਤੇ ਨਾਲ ਕੁੜੀਆਂ ਦੋ ਹੋਰ ਸੀਗੀਆਂ, ਉੜੀਸਾ ਦੀਆਂ ਸੀਗੀਆਂ ਸ਼ਾਇਦ। ਤੇ ਉੱਥੇ ਜਿਹੜੇ ਹੈਗੇ ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜੇ ਨਰੰਗੀ ਖਟਮਲ ਫਿਰਦੇ ਆ, ਖੁੱਲੇ ਫਿਰਦੇ ਆ, ਇਹਨਾਂ ਚੋਂ ਕਿਸੇ ਨੇ ਅਫਵਾਹ ਡਾਤੀ ਕਿ ਦੋ ਕੁੜੀਆਂ ਨੂੰ ਖੜਿਆ ਜਾ ਰਿਹਾ ਤੇ ਧਰਮ ਪਰਿਵਰਤਨ ਦਾ ਇਹ ਮਾਮਲਾ ਹੈ। ਤੇ ਕਮਾਲ ਦੀ ਗੱਲ ਹੈ ਕਿ ਅਗਲਾ ਜਿਹੜਾ ਝਾਂਸੀ ਰੇਲਵੇ ਸਟੇਸ਼ਨ ਆ, ਉੱਥੇ ਸੈਂਕੜਿਆਂ ਦੀ ਭੀੜ ਜੁੱਟ ਗਈ, ਬਜਰੰਗ ਦਲ ਵਾਲੇ ਜਿਹੜੇ ਸੀਗੇ ਉਹ ਆ ਗਏ ਉੱਥੇ, ਤੇ ਉਹਨਾਂ ਨੂੰ ਵਿਚਾਰੀਆਂ ਨੂੰ ਥਾਣੇ ਖੜਿਆ ਗਿਆ, ਜ਼ਲੀਲ ਕੀਤਾ ਗਿਆ। ਤੇ ਇਹ ਮਾਮਲਾ ਚਲੋ ਬਾਅਦ ਦੇ ਵਿੱਚ ਸਾਫ਼ ਹੋ ਗਿਆ, ਕੁੜੀਆਂ ਕਿਉਂਕਿ ਬਾਲਗ ਹੋਣੀਆਂ, ਉਹਨਾਂ ਨੇ ਦੱਸਿਆ। ਤੇ ਕਮਾਲ ਦੀ ਗੱਲ ਆ ਕਿ ਅਸੀਂ ਆਪਣੀ ਆਜ਼ਾਦੀ ਨਾਲ, ਅਸੀਂ ਆਪਣੇ ਹੱਕ ਨਾਲ ਤੁਰੇ ਫਿਰਦੇ ਹਾਂ, ਅਸੀਂ ਆਪਣੇ ਕੰਮਾਂ ਕਾਰਾਂ 'ਚ, ਤੁਸੀਂ ਕੌਣ ਹੁੰਦੇ ਸਾਨੂੰ ਰੋਕਣ ਵਾਲੇ? ਤਾਂ ਉਹਨਾਂ ਨੂੰ ਦੂਸਰੀ ਟ੍ਰੇਨ 'ਤੇ ਚੜ੍ਹਾ ਦਿੱਤਾ ਗਿਆ। ਤਾਂ ਦੂਸਰੇ ਪਾਸੇ ਇਹ ਇਲੈਕਸ਼ਨ ਦਾ ਮੁੱਦਾ ਬਣ ਗਿਆ ਉੱਥੇ ਕੇਰਲ ਦੇ ਵਿੱਚ ਕਿ ਤੁਸੀਂ ਹੁੰਦੇ ਕੌਣ ਹੋ ਸਾਡੇ ਨਾਗਰਿਕਾਂ ਦੇ ਨਾਲ ਇਸ ਤਰ੍ਹਾਂ ਦਾ ਦੁਰਵਿਹਾਰ ਕਰਨ ਵਾਲੇ। ਤਾਂ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦੀਆਂ ਇੱਥੇ ਪਰਿਸਥਿਤੀਆਂ ਬਣ ਗਈਆਂ ਕਿ ਰੇਲਵੇ ਦੇ ਵਿੱਚ ਕੋਈ ਮੁਸਾਫਰ ਸਫ਼ਰ ਕਰ ਰਿਹਾ ਤਾਂ ਉਹਦੇ ਤੇ ਵੀ ਨਰੰਗੀ ਖਟਮਲ ਆ ਕੇ ਜਿਹੜੇ ਡੰਗ ਮਾਰ ਜਾਂਦੇ ਆ। ਜੀ ਜੀ ਬਿਲਕੁਲ। ਅਗਲੀ ਮਿੰਟੋ ਜੀ ਗੱਲ ਕਰ ਲਈਏ, ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦਾ ਸੰਗਰੂਰ ਦੇ ਵਿੱਚ ਹੋਇਆ ਵਿਰੋਧ। ਹਾਂਜੀ ਦੇਖੋ, ਲੋਕ ਵਿਰੋਧ ਹੀ ਕਰਨਗੇ। ਮੈਂ ਥੋੜੇ ਦਿਨ ਪਹਿਲਾਂ ਇੱਕ ਖਬਰ ਪੜ੍ਹਨ ਡਿਆ ਸੀਗਾ, ਕੁਝ ਯੂਰਪੀ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਲਾਕਡਾਊਨ ਦਾ ਵਿਰੋਧ ਹੋ ਰਿਹਾ, ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਦੂਰਿਆਂ ਦੇ ਦੇਸ਼ਾਂ ਦੇ ਵਿੱਚ ਕਈ ਥਾਈਂ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ, ਲਾਕਡਾਊਨ ਵਗੈਰਾ ਜਿਹੜੇ ਲਾਏ ਜਾ ਰਹੇ ਆ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਲੋਕ ਕਰੂਗੇ ਕੀ। ਇਹ ਥੋੜ੍ਹੀ, ਇਹ ਤਾਂ ਤਮਾਸ਼ਾ ਬਣਾ ਲਿਆ ਇਹਨਾਂ ਨੇ ਕਰੋਨਾ ਦਾ। ਜਦੋਂ ਜੀ ਕੀਤਾ ਕਰੋਨਾ ਵਧਾ ਲਿਆ, ਜਦੋਂ ਜੀ ਕੀਤਾ ਕਰੋਨਾ ਘਟਾ ਲਿਆ। ਦੇਖੋ ਸਾਡਾ ਮੁਲਕ ਹੋਰ ਟਾਈਪ ਦਾ ਆ, ਗੋਰੇ ਤੇ ਥੋੜ੍ਹੇ ਜਿਹੇ ਡਰਦੇ ਦੁਰਦੇ ਹੋਣਗੇ। ਇੱਥੇ ਸਭ ਤੋਂ ਜ਼ਿਆਦਾ ਡਰ ਲੱਗਦਾ ਭੁੱਖ ਤੋਂ, ਸਭ ਤੋਂ ਜ਼ਿਆਦਾ ਉਹਨੂੰ ਸਮਝਿਆ ਜਾਂਦਾ ਸਭ ਤੋਂ ਖਤਰਨਾਕ ਜੇ ਵਾਇਰਸ ਕੋਈ ਹੈ ਤਾਂ ਭੁੱਖ ਆ ਇੱਥੋਂ ਦੇ ਲੋਕਾਂ ਵਾਸਤੇ। ਜਦੋਂ ਫਿਰ ਉਹ ਵਾਇਰਸ ਡਰਾਉਂਦਾ ਤਾਂ ਫਿਰ ਦੂਸਰੇ ਜਿਹੜੇ ਹੈਗੇ ਵਾਇਰਸ ਦੇ ਸ਼ਹਿਰ ਤੋਂ ਉਹਨਾਂ ਦਾ ਡਰ ਨਹੀਂ ਉਹਨਾਂ ਹੁੰਦਾ। ਖੈਰ, ਤਾਂ ਇਹ ਵਿਰੋਧ ਹੋਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ। ਤਾਂ ਵਿਰੋਧ ਨਹੀਂ ਹੈ ਹਾਲ ਦੀ ਘੜੀ, ਇੰਨਾ ਤੀਖਣ ਤੇ ਨਹੀਂ ਆਪਾਂ ਕਹਿ ਸਕਦੇ, ਜਾਂ ਪੂਰੇ ਇੰਡੀਆ 'ਚ ਨਹੀਂ ਹੈ। ਪਰ ਪੰਜਾਬ ਦੇ ਵਿੱਚ ਜਿਵੇਂ ਸਕੂਲ ਬੰਦ ਕੀਤੇ ਗਏ, ਤਿਵੇਂ ਜਿਹੜੀ ਇਹਨਾਂ ਦੀ ਨਿੱਜੀ ਸਕੂਲਾਂ ਦੀ ਫੈਡਰੇਸ਼ਨ ਆ, ਉਹਨਾਂ ਨੇ ਮੋਰਚਾ ਖੋਲ੍ਹ ਦਿੱਤਾ। ਉਹਨਾਂ ਨੇ ਆਖਿਆ ਕਿ ਕਮਾਲ ਦੀ ਗੱਲ ਆ ਕਿ ਜਦੋਂ ਜੀ ਕੀਤਾ ਤੁਸੀਂ ਸਕੂਲ ਬੰਦ ਕਰ ਦਿੰਦੇ ਹੋ, ਫਿਰ ਮੁੜ ਕੇ ਫੀਸਾਂ ਦਾ ਰੌਲਾ ਪੈ ਜਾਂਦਾ ਆ, ਤੇ ਤੁਸੀਂ ਚੁੱਪ ਕਰਕੇ ਪਾਸੇ ਬਹਿ ਜਾਂਦੇ ਹੋ, ਅਸੀਂ ਲੜਦੇ ਰਹਿੰਦੇ ਹਾਂ। ਉਹਨਾਂ ਨੇ ਕਿਹਾ ਕਿ
ਜਿਹੜੇ ਪ੍ਰਦਰਸ਼ਨ ਕਰਨ ਵਾਲੇ ਅਧਿਆਪਕ ਸੀ, ਉਹਨਾਂ ਕਿਹਾ ਕਿ ਸਾਲ 2020 ਦੀ 23 ਮਾਰਚ ਤੋਂ ਘਰਾਂ ਵਿੱਚ ਬੈਠੇ ਬੱਚੇ ਜਦੋਂ ਜਨਵਰੀ ਮਹੀਨੇ ਵਿੱਚ ਸਕੂਲਾਂ ਵਿੱਚ ਆਏ ਸਨ ਤਾਂ ਉਹਨਾਂ ਦਾ ਵਿਦਿਅਕ ਪੱਧਰ ਕਾਫੀ ਨੀਵਾਂ ਹੋ ਗਿਆ ਸੀ। ਉਹ ਅਨੁਸ਼ਾਸਨ ਨਾਮੀ ਕਿਸੇ ਚੀਜ਼ ਨੂੰ ਬਿਲਕੁਲ ਕਹਿ ਲਓ ਕਿ ਭੁੱਲ ਚੁੱਕੇ ਸੀਗੇ। ਵੈਸੇ ਇਸ ਤੱਥ ਦੀ ਪ੍ਰੋੜਤਾ ਮੈਂ ਵੀ ਕਰ ਸਕਦਾ, ਸਾਡੇ ਵੀ ਜਵਾਕ ਜਿਹੜੇ ਆ ਨਾ, ਮੈਂ ਤੁਹਾਨੂੰ ਦੱਸਿਆ ਸੀਗਾ, ਤੇ ਉਹ ਅੱਜ ਕੱਲ੍ਹ ਉਹਨਾਂ ਦਾ ਜਿਵੇਂ ਮੋਬਾਈਲ ਨੂੰ ਆਪਾਂ ਰੀਸੈਟ ਨਹੀਂ ਮਾਰ ਦਿੰਦੇ, ਐਂ ਵੱਜ ਗਏ ਸੀ ਸਾਲ ਘਰਾਂ 'ਚ ਰਹਿ ਕੇ। ਜਿੱਦਣ ਫੇਰ ਛੁੱਟੀਆਂ ਕੀਤੀਆਂ ਉਹ ਤੇ ਨੱਚਦੇ ਫਿਰਦੇ ਸੀਗੇ। ਹੁਣ ਤੜਕੇ ਉੱਠ ਕੇ ਕਹਿ ਦਿੰਦੇ ਚਾਹ ਨਹੀਂ ਕਹਿੰਦੇ ਮੋਬਾਈਲ ਮਿਲ ਜਾਏਗਾ, ਝੱਟ ਗੇਮ ਹੀ ਲਾ ਲਈਏ। ਸਾਡਾ ਭਲਾ ਜੇ ਵਿਹਲਿਆ ਕਿ ਕੀ ਕਰੀਏ ਦੱਸੋ ਹੁਣ। ਤਾਂ ਵਾਕਿਆ ਜਵਾਕ ਜਿਹੜੇ ਆ ਸਾਲ ਸਕੂਲ ਨਾ ਜਾਣਗੇ ਤਾਂ ਬਿਲਕੁਲ ਇਸ ਤੱਥ ਦੇ ਨਾਲ ਮੈਂ ਸਹਿਮਤ ਹਾਂ ਕਿ ਛੋਟਾ ਜਵਾਕ ਹੈ ਜਿਹੜਾ ਅਨੁਸ਼ਾਸਨ ਭੁੱਲੇਗਾ ਹੀ ਭੁੱਲੇਗਾ, ਜਿੰਨਾ ਮਰਜ਼ੀ ਤੁਸੀਂ ਸਟ੍ਰਿਕਟ ਹੋ ਜਾਓ, ਜਿੰਨਾ ਮਰਜ਼ੀ ਉਹਨੂੰ ਗਾਈਡ ਕਰ ਲਓ। ਦੂਜੀ ਗੱਲ, ਫੀਸਾਂ ਵਾਸਾਂ ਦਾ ਵੀ ਰੌਲਾ ਪੈਣਾ ਹੀ ਪੈਣਾ। ਹੁਣ ਮਸਾਂ ਛੋਟੇ ਬੱਚਿਆਂ ਦੀਆਂ ਫੀਸਾਂ ਭਰੀਆਂ ਮਾਪਿਆਂ ਨੇ, ਤੇ ਇਸੇ ਝਾਕ ਦੇ ਵਿੱਚ ਹੀ ਭਰਦੇ ਆ ਨਾ ਕਿ ਚਲੋ ਬੱਚਾ ਪੜ੍ਹੇਗਾ, ਚੰਗਾ ਪੜ੍ਹੇਗਾ। ਔਨਲਾਈਨ ਕੀ ਆ ਕਿ ਕਲਾਸ ਲੱਗਦੀ ਹੈ, ਮਾਂ ਨੂੰ ਨਾਲ ਫਿਰ ਫਾਇ ਚੜ੍ਹਨਾ ਪੈਂਦਾ, ਛੋਟਾ ਬੱਚਾ ਔਨਲਾਈਨ ਕਲਾਸ ਕਿੱਦਾਂ ਲਾਊਗਾ। ਹੁਣ ਦੂਜੇ ਪਾਸੇ ਤੁਸੀਂ ਵੇਖ ਲਓ, ਅੱਜ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਦੱਸਦਾ, ਤੁਸੀਂ ਇੱਥੇ ਸਰਚ ਕਰ ਲਿਓ, ਤੁਹਾਨੂੰ ਗੂਗਲ 'ਤੇ ਖਬਰਾਂ ਮਿਲ ਜਾਣੀਆਂ ਨੇ ਕਿ ਇਹਨਾਂ ਦੇ MLA ਆ ਜਿਹੜੇ ਡਾਵਰ ਸਾਹਿਬ ਲੁਧਿਆਣੇ ਤੋਂ, ਉਹਨਾਂ ਦੀਆਂ ਇੱਥੇ ਲਿਖ ਕੇ ਗੂਗਲ 'ਤੇ ਸਰਚ ਕਰ ਲਿਓ ਕਿ ਉਹਨਾਂ ਦਾ ਪ੍ਰੋਗਰਾਮ ਸੀ ਸੁਰਿੰਦਰ ਡਾਵਰ ਦਾ, ਤੇ ਉਹਦੇ ਪ੍ਰੋਗਰਾਮ ਦੇ ਵਿੱਚ ਵੇਖੋ ਕਿਹੜੀ ਸੋਸ਼ਲ ਡਿਸਟੈਂਸਿੰਗ ਹੈ ਤੇ ਕਿਹੜੇ ਉੱਥੇ ਮਾਸਕ ਪਾਏ ਆ, ਜਦ ਕਿ ਦੂਸਰੇ ਪਾਸੇ 2 ਜੀ ਵੀ ਤੁਰੇ ਜਾਂਦੇ ਕਾਰ ਦੇ ਵਿੱਚ ਤੇ ਉਹਨਾਂ ਨੂੰ ਵੀ ਘੇਰ ਲੈਂਦੇ ਆ। ਹੁਣ ਇੱਕ ਨਵਾਂ ਹੀ ਇਹਨਾਂ ਨੇ ਇੱਕ ਸਿਆਪਾ ਪਾਇਆ ਕਿ ਜੇ ਕੋਈ ਬੰਦਾ ਮਿਲ ਜਾਂਦਾ ਬਾਜ਼ਾਰ ਦੇ ਵਿੱਚ ਉਹਨੂੰ ਭੂਕੇ ਕਹਿੰਦੇ ਕਿ ਤੂੰ ਟੈਸਟ ਕਰਾ। ਹੱਦ ਹੋ ਗਈ ਆ। ਜਦ ਕਿ ਆ ਤੁਸੀਂ ਦੇਖਿਆ ਹੀ ਆ ਬੰਗੇ ਦੇ ਵਿੱਚ ਕੱਲ੍ਹ ਕਿੰਨਾ ਇਕੱਠ ਸੀ, ਇਹਨਾਂ ਦੇ ਵਿਧਾਇਕ ਦਾ ਪ੍ਰੋਗਰਾਮ ਦੇਖ ਲਓ ਕਿੰਨਾ ਇਕੱਠ ਸੀ। ਮਤਲਬ ਕਿ ਜਿਹੜਾ ਕਰੋਨਾ ਹੈ ਉਹ ਵੀ ਆਮ ਬੰਦੇ ਦਾ ਦੁਸ਼ਮਣ ਬਣ ਗਿਆ, ਤੁਹਾਨੂੰ ਕੁਛ ਨਹੀਂ ਕਰੋਨਾ ਕਹਿੰਦਾ। ਹੱਦ ਹੋ ਗਈ ਆ। ਸੋ ਇਹ ਗੱਲਾਂ ਜਿਹੜੀਆਂ ਨੇ ਉਹ ਲੋਕ ਕਿੰਨਾ ਕੁ ਚਿਰ ਬਰਦਾਸ਼ਤ ਕਰਨਗੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਥੇ ਸਭ ਤੋਂ ਵੱਡਾ ਵਾਇਰਸ ਭੋਖਿਆ, ਲੋਕਾਂ ਨੂੰ ਜੇ ਤੰਗ ਪਰੇਸ਼ਾਨ ਕਰਨਗੇ ਲੋਕ ਇਹਨਾਂ ਨੂੰ ਇਸੇ ਤਰ੍ਹਾਂ ਹੀ ਪੈਣਗੇ। ਐਤਕੀ ਲੋਕਡਾਊਨ ਵਗੈਰਾ ਜੇ ਇਹਨਾਂ ਨੇ ਸੋਚਿਆ ਵੀ ਨਾ ਤੇ ਬਹੁਤ ਬੁਰੀ ਹੋਊਗੀ ਇਹਨਾਂ ਦਾ। ਜੀ ਜੀ। ਹਾੜੀ ਦੀ ਫਸਲ ਦੇ ਭੁਗਤਾਨ 'ਚ ਦੇਰੀ ਹੋਈ ਤਾਂ ਕਿਸਾਨਾਂ ਨੂੰ 9% ਵਿਆਜ ਦੇਵੇਗੀ ਹਰਿਆਣਾ ਸਰਕਾਰ। ਖੱਟਰ ਸਰਕਾਰ ਜਿਹੜੀ ਉਹ ਮੱਖਣ ਲਾਉਂਦੀ ਹੈ ਕਿਸਾਨਾਂ ਨੂੰ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਲਿਆ, ਚੱਕ ਦਿਆਂਗੇ, ਫੱਟਾ ਨੱਪ ਦਿਆਂਗੇ ਕਿੱਲੀ, ਕਿ ਤੁਸੀਂ ਛੱਡ ਦਿਓ ਦਿੱਲੀ, ਸਾਡੇ ਨਾਲ ਪ੍ਰੇਮ ਪਿਆਰ ਕਰੋ, ਮੁਹੱਬਤ ਮੋਹ ਕਰੋ, ਸਾਰਾ ਅਸੀਂ ਖਿਆਲ ਰੱਖਾਂਗੇ। 9% ਇਹਨਾਂ ਨੇ ਕਿਹਾ ਕਿ ਵਿਆਜ ਦੇਵਾਂਗੇ ਜੇ ਅਦਾਇਗੀ ਦੇ ਵਿੱਚ ਦੇਰ ਹੋ ਜਾਏਗੀ, ਤੇ ਨਾਲ ਇਹਨਾਂ ਨੇ ਖਰੀਦ ਦੀ ਤਰੀਕ ਵੀ ਐਲਾਨ ਦਿੱਤੀ ਹੈ। ਮੇਰੇ ਖਿਆਲ ਦੇ ਨਾਲ 10 ਅਪ੍ਰੈਲ ਤੋਂ ਇਹਨਾਂ ਦੀ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ, ਤੇ ਨਾਲ ਕਿਹਾ ਕਿ ਭੁਗਤਾਨ ਸਿੱਧੇ ਤੌਰ ਤੇ ਕਿਸਾਨਾਂ ਦੇ ਪ੍ਰਮਾਣਿਤ ਬੈਂਕ ਖਾਤਿਆਂ ਵਿੱਚ ਹੀ ਜਾਏਗਾ। ਸੋ ਇਹ ਤਾਂ ਉਹ ਜਿਹੜਾ ਕੇਂਦਰ ਸਰਕਾਰ ਦਾ ਏਜੰਡਾ ਉਹਦੇ ਤੇ ਫੁੱਲ ਚੜਾਉਗੇ। ਪਹਿਲੀ ਗੱਲ ਤੇ ਹੈ ਕਿ ਜਦ ਤੁਸੀਂ ਹੁਣ ਸਾਰਾ ਕੁਝ ਕਰ ਹੀ ਲਿਆ ਤੇ ਤੁਸੀਂ ਸਮੇਂ ਸਿਰ ਕਹਿੰਦੇ ਹੋ ਕਿ ਪੈਸੇ ਜਿਹੜੇ ਆ ਝੱਟ ਖਾਤਿਆਂ 'ਚ ਆ ਜਾਣਗੇ, ਤੇ ਫਿਰ ਦੇਰ ਦਾ ਤਾਂ ਮਤਲਬ ਹੀ ਹੈ ਨਹੀਂ, ਕੋਈ ਦੇਰ ਦਾ ਤਾਂ ਕੋਈ ਮਤਲਬ ਹੀ ਹੈ ਨਹੀਂ ਗਾ। ਤੇ ਦੂਜੀ ਗੱਲ ਇਹ ਆ ਕਿ ਜੇ 9% ਤੁਸੀਂ ਇਹ ਦੇਣੀ ਅਦਾਇਗੀ ਤਾਂ ਫਿਰ ਸਾਰੀਆਂ ਫਸਲਾਂ ਤੇ ਇਸ ਤਰ੍ਹਾਂ ਹੋਣਾ ਚਾਹੀਦਾ, ਸਾਰੀਆਂ ਫਸਲਾਂ ਤੇ ਇੱਦਾਂ ਹੋਣਾ ਚਾਹੀਦਾ। ਜੇ ਆ ਗੰਨੇ ਵਾਲੇ ਆ ਉਹ ਯੂਪੀ 'ਚ ਪਿੱਟਣ ਡਏ ਆ, ਪੰਜਾਬ 'ਚ ਪਿੱਟਣ ਡਏ ਆ, ਫਿਰ ਤੇ ਬਿਲਕੁਲ ਇਸ ਤਰ੍ਹਾਂ ਦਾ ਲਾਅ ਹੀ ਬਣਾ ਦੇਣਾ ਚਾਹੀਦਾ। ਮੈਂ ਕਹਿੰਦਾ ਵਧੀਆ ਗੱਲ ਆ, ਲਾਅ ਹੀ ਹੋਣਾ ਚਾਹੀਦਾ ਕਿ ਜਿੰਨੀ ਦੇਰੀ ਹੋਏਗੀ, ਚਾਹੇ ਉਹ ਕੋਈ ਪ੍ਰਾਈਵੇਟ ਖਰੀਦਦਾਰ ਆ, ਚਾਹੇ ਉਹ ਕੋਈ ਸਰਕਾਰੀ ਖਰੀਦਦਾਰ ਆ, ਉਹਨੂੰ 9% ਦੀ ਦਰ ਦੇ ਨਾਲ ਪਵੇ ਪੈਸਾ। ਆ ਦੇਖੋ ਨਾ ਹੁਣ ਕਿੰਨੇ ਗੰਨਾ ਕਾਸ਼ਤਕਾਰ ਕਿਸਾਨ ਆ ਵਿਚਾਰੇ ਜਿਹੜੇ ਕਈ ਸਾਲਾਂ ਤੱਕ ਆਪਣੀ ਪੇਮੈਂਟ ਉਡੀਕਦੇ ਰਹਿੰਦੇ ਆ, ਮੁੜ ਕੇ ਉਹਨਾਂ ਨੂੰ ਡਾਂਗਾਂ ਵੀ ਖਾਣੀਆਂ ਪੈਂਦੀਆਂ। ਤੇ ਵਧੀਆ ਗੱਲ ਹੈ, ਚਲੋ ਠੀਕ ਹੈ, ਇਹਨਾਂ ਨੇ 9% ਦੀ ਦਰ ਦੇ ਨਾਲ ਵਿਆਜ ਦੇਣ ਦਾ ਇੱਕ ਐਲਾਨ ਕੀਤਾ, ਚੰਗੀ ਗੱਲ ਆ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਐਸਾ ਲਾਅ ਵੀ ਬਣਾਉਣ, ਜਦੋਂ ਹੁਣ MSP ਦਾ ਲਾਅ ਬਣਾਉਣਗੇ, ਵੈਸੇ ਤੇ ਉਮੀਦ ਘੱਟ ਹੈ ਪਰ ਆਪਾਂ ਕਹਿੰਦੇ ਹਾਂ ਕਿ ਜਦੋਂ ਵੀ ਲਾਅ ਬਣਾਉਣਗੇ ਨਾਲ ਇਹ ਵੀ ਲਾਅ ਬਣਾ ਦਿਓ। ਜੀ ਜੀ। ਆਰਮੀ ਭਰਤੀ ਘੁਟਾਲਾ, ਆਰਮੀ ਨੇ ਕਿਹਾ ਕੋਈ ਸੁੱਕਾ ਨਹੀਂ ਛੱਡਾਂਗੇ ਜੀ। ਹਾਂਜੀ, ਸਾਰੇ ਕਹਿੰਦੇ ਗਿੱਲੇ ਕਰ ਦਿਆਂਗੇ, ਪਾਣੀ ਪਾ ਕੇ ਗਿੱਲੇ ਕਰ ਦਿਆਂਗੇ। ਦੇਖੋ ਮਾਮਲਾ ਜਿਹੜਾ ਹੈ ਬੜਾ ਗੰਭੀਰ ਆ, ਔਰ ਬਦਕਿਸਮਤੀ ਦੇ ਨਾਲ ਕੀ ਆਖੀਏ ਕਿ ਇਹਦੀ ਤਾਰ ਵੀ ਪੰਜਾਬ ਨਾਲ ਹੀ ਆ ਜੁੜਦੀ ਆ। ਅਸਲ ਦੇ ਵਿੱਚ ਕੀ ਆ ਕਿ 2 ਭਰਤੀ ਘੁਟਾਲੇ ਹੋਏ ਆ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਇਹ ਵਿੱਚ ਨਾ ਮਿਲਗੋਬਾ ਜਿਹਾ ਬਣ ਜਾਂਦਾ ਹੁੰਦਾ ਕਈ ਵਾਰ। ਇੱਕ ਤਾਂ 15 ਤਰੀਕ ਨੂੰ ਸੀ ਪੇਪਰ ਇਹਨਾਂ ਦਾ, ਉਹਨਾਂ ਦੇ ਨਾਮ ਮੈਨੂੰ ਤੇ ਆਉਂਦੇ ਨਹੀਂ ਗੇ, ਇੰਟਰਨਲ ਪਤਾ ਨਹੀਂ ਕਿਸ ਤਰ੍ਹਾਂ ਦੇ ਹੁੰਦੇ ਆ ਪੇਪਰ। ਤਾਂ ਉਹਦੇ ਵਿੱਚ ਕੀ ਆ ਕਿ
ਇਹਨਾਂ ਦੇ ਜਿਹੜੇ ਮਤਲਬ ਕਿ ਪਹਿਲਾਂ ਹੀ ਅਫਸਰ ਨੇ ਫੌਜ ਦੇ ਵਿੱਚ ਜਿਨ੍ਹਾਂ ਦੇ ਆਪਣੇ ਮਤਲਬ ਕਿ ਪਹਿਲਾਂ ਹੀ ਸਰਵਿਸ ਦੇ ਰਹੇ ਆ, ਤੇ ਉਹਨਾਂ ਦੇ ਜਿਹੜੇ ਗਾਂ ਬੱਚੇ ਸੀਗੇ ਉਹਨਾਂ ਵਾਸਤੇ ਭਰਤੀ ਸੀਗੀ ਇਹ ਸਪੈਸ਼ਲ ਭਰਤੀ ਜਿਹੜੀ ਹੁੰਦੀ ਆ। ਤਾਂ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਪੇਪਰ ਲੀਕ ਕੀਤਾ ਗਿਆ ਸੀਗਾ, ਔਰ ਜਿਵੇਂ ਇਹਨਾਂ ਦੀ ਇੰਟੈਲੀਜੈਂਸ ਯੂਨਿਟ ਹਰਕਤ ਦੇ ਵਿੱਚ ਆਈ, ਪੁਲਿਸ ਦੇ 2 FIR ਦਰਜ ਕੀਤੀਆਂ, ਇੱਕ ਤਾਂ ਮੇਰੇ ਖਿਆਲ ਦੇ ਨਾਲ ਵਨਵਾੜੀ ਥਾਣੇ ਦੇ ਵਿੱਚ ਸੀ, ਇੱਕ ਮੇਰੇ ਖਿਆਲ ਦੇ ਨਾਲ ਸ਼ਾਇਦ ਸ਼ਾਂਤਵਾੜੀ ਦੇ ਵਿੱਚ ਸੀ। ਤਾਂ ਉਹਦੇ ਵਿੱਚ 2 ਮੇਜਰ ਰੈਂਕ ਦੇ ਬੰਦੇ ਜਿਹੜੇ ਸੀ ਅਰੈਸਟ ਕੀਤੇ ਇਹਨਾਂ ਨੇ, ਇੱਕ ਤਾਮਿਲਨਾਡੂ ਦੇ ਵਿੱਚ ਸੀ ਤੇ ਇੱਕ ਦਿੱਲੀ ਦੇ ਵਿੱਚ ਤੈਨਾਤ ਸੀ। ਇਹਨਾਂ ਨੇ ਪੇਪਰ ਲੀਕ ਕੀਤਾ ਸੀ। ਇੱਕ ਮਾਮਲਾ ਉਹ ਆ ਬਹੁਤ ਵੱਡੇ ਪੱਧਰ ਤੇ, ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਸੀਗਾ ਕਿ ਕਿਵੇਂ ਆਸਾਨੀ ਦੇ ਨਾਲ ਪੇਪਰ ਲੀਕ ਹੋ ਗਿਆ। ਤਾਂ ਉਹ ਮਾਮਲਾ ਜਿਹੜਾ ਹੁਣ ਤੱਕ ਇੰਨੀ ਕੁ ਡਿਵੈਲਪਮੈਂਟ ਰੱਖਦਾ ਕਿ 15-16 ਗ੍ਰਿਫਤਾਰੀਆਂ ਜਿਹੜੀਆਂ ਮੇਰੀ ਜਾਣਕਾਰੀ ਦੇ ਮੁਤਾਬਕ ਹੋ ਚੁੱਕੀਆਂ, ਬਾਕੀ ਬਾਅਦ 'ਚ ਹੋ ਗਈਆਂ ਹੁਣ ਤਾਂ ਪਤਾ ਨਹੀਂ। ਦੂਸਰਾ, ਇਹਨਾਂ ਹੀ ਦਿਨਾਂ ਦੇ ਵਿੱਚ ਮਤਲਬ ਕਿ ਇਹਨਾਂ ਤੋਂ ਥੋੜ੍ਹਾ ਜਿਹਾ ਪਹਿਲਾਂ ਲਾ ਲਓ ਕਿ ਇੱਕ ਮਾਮਲਾ ਹੋਰ ਬਹੁਤ ਚਰਚਿਤ ਹੋਇਆ। ਇਹਦੇ ਵਿੱਚ ਕੀ ਸੀਗਾ ਕਿ ਇਹਦੇ ਵਿੱਚ ਲੈਫਟੀਨੈਂਟ ਕਰਨਲ ਰੈਂਕ ਦੇ ਬੰਦੇ ਹੈਗੇ ਮੇਰੇ ਖਿਆਲ ਦੇ ਨਾਲ 4-5। ਤਾਂ ਇੱਥੇ ਵੀ ਕਾਫੀ FIR ਜਿਹੜੀਆਂ ਨੇ ਉਹ ਲੌਂਚ ਹੋਈਆਂ। ਇਹਦੇ ਵਿੱਚ ਕੀ ਹੋਇਆ ਵਾ ਕਿ ਜਿੱਦਾਂ ਹੁਣ ਮੈਡੀਕਲ 'ਚੋਂ ਰਹਿ ਜਾਂਦੇ ਆ ਕੁਛ ਅਫਸਰ, ਜਾਂ ਜਦੋਂ ਵੀ ਭਰਤੀ ਹੁੰਦੀ ਆ ਕੁਛ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਆ ਜਿਹੜੇ ਲੋਕ, ਉਹ ਇਸ ਤਰ੍ਹਾਂ ਇੱਕ ਮੈਡੀਕਲ ਦੀ ਪ੍ਰਕਿਰਿਆ ਉਹ ਪਾਸ ਕਰਨੀ ਬਹੁਤ ਲਾਜ਼ਮੀ ਆ। ਤਾਂ ਜਿਹੜੇ ਮੈਡੀਕਲ 'ਚੋਂ ਰਹਿ ਜਾਂਦੇ ਸੀਗੇ, ਜਿਵੇਂ ਕਿਸੇ ਦਾ ਕੰਨ ਦਾ ਮਸਲਾ ਆ ਗਿਆ ਜਾਂ ਨੱਕ ਦੀ ਹੱਡੀ ਦਾ ਮਸਲਾ ਆ ਗਿਆ, ਇਹ ਇਸ ਤਰ੍ਹਾਂ ਦੇ ਛੋਟੇ ਮਸਲੇ ਵੀ ਵਿਚਾਰੇ ਜਾਂਦੇ ਆ ਆਰਮੀ ਦੀ ਭਰਤੀ ਦੇ ਵਿੱਚ। ਤਾਂ ਉਹਨਾਂ ਨੂੰ ਮਤਲਬ ਕਿ ਇੱਕ ਪ੍ਰਕਿਰਿਆ ਹੋਰ ਵੀ ਹੈ, ਜਿਹੜੇ ਮੈਡੀਕਲ 'ਚੋਂ ਰਹਿ ਜਾਂਦੇ ਆ, ਇੱਕ ਮੈਡੀਕਲ ਦਾ ਹੋਰ ਮੌਕਾ ਦਿੱਤਾ ਜਾਂਦਾ ਉਹਨਾਂ ਨੂੰ। ਤਾਂ ਉਹ ਜਿਹੜਾ ਦੁਬਾਰਾ ਮਤਲਬ ਕਿ ਰੀਮੈਡੀਕਲ ਹੁੰਦਾ ਸੀਗਾ, ਉਹਦੇ ਵਿੱਚ ਉਹਨਾਂ ਨੂੰ ਪਾਸ ਕਰ ਦਿੱਤਾ ਜਾਂਦਾ ਸੀ ਮੋਟੀ ਰਕਮ ਲੈ ਕੇ। ਤਾਂ ਇਹਨਾਂ ਦੇ ਪਰਿਵਾਰਾਂ ਦੇ ਖਾਤਿਆਂ 'ਚ ਉਹ ਰਕਮ ਜਿਹੜੀ ਹੈ ਉਹ ਆਈ ਹੈ, ਔਰ ਇਹਦੀ ਤਾਰ ਜਿਹੜੀ ਆ ਉਹ ਜੁੜੀ ਆ ਕਪੂਰਥਲੇ ਦੇ ਨਾਲ। ਤਾਂ ਕਪੂਰਥਲੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੋ ਸਰਵਿਸ ਸਿਲੈਕਸ਼ਨ ਬੋਰਡ ਆ, ਉਹਦੇ ਵਿੱਚ ਇਹ ਸਾਰੀ ਗੜਬੜੀ ਜਿਹੜੀ ਆ ਉਹ ਜੋੜੀ ਜਾ ਰਹੀ ਹੈ ਕਿ ਇੱਥੋਂ ਸ਼ੁਰੂ ਹੋਇਆ ਮਾਮਲਾ। ਸੋ ਤੁਸੀਂ ਦੇਖ ਲਓ ਕਿ ਕਿੰਨਾ ਗੰਭੀਰ ਮਸਲਾ। ਤਾਂ ਇਹ ਮਸਲਾ ਚੱਲ ਗਿਆ CBI ਦੇ ਕੋਲ। ਆਰਮੀ ਨੇ ਕਿਹਾ ਮੇਰੇ ਖਿਆਲ ਦੇ ਨਾਲ ਜਿਹੜੇ ਚੀਫ ਆਫ ਸਟਾਫ ਹੈ ਜਨਰਲ ਬਿਪਿਨ ਰਾਵਤ, ਜਾਂ ਜਿਹੜੇ ਸਾਡੇ ਫੌਜ ਦੇ ਮੁਖੀ ਹੈ ਜਨਰਲ ਮਨੋਜ ਮੁਕੁੰਦ ਨਰਵਾਣੇ, ਇਹਨਾਂ ਨੇ ਸਾਫ਼ ਕੀਤਾ ਮਤਲਬ ਕਿ ਇਹਨਾਂ ਨੂੰ ਵੀ ਸਟੇਟਮੈਂਟਾਂ ਜਾਰੀ ਕਰਨੀਆਂ ਪਈਆਂ ਕਿ ਛੱਡਣਾ ਕੋਈ ਨਹੀਂ ਹੈ, ਚਾਹੇ ਕੋਈ ਅਫਸਰ ਹੋਵੇ, ਮਤਲਬ ਕਿ ਉਹਨੂੰ ਕਮਿਸ਼ਨ ਕਿਉਂ ਨਾ ਮਿਲ ਗਿਆ ਹੋਵੇ, ਚਾਹੇ ਕੋਈ ਟ੍ਰੇਨੀ ਕਿਉਂ ਨਾ ਹੋਵੇ, ਸਾਰੇ ਹੀ ਅਸੀਂ ਜਿਹੜੇ ਆ ਉਹ ਰਗੜਾਂਗੇ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਟਾਈਮ, ਤੇ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।